5 ਸਤੰਬਰ ਨੂੰ ਵੈਨਕੂਵਰ ਦੇ ਗੁਰਦੁਆਰਾ ਸਾਹਿਬ ਦੇ ਅੰਦਰ ਜਿੱਥੇ ਕਿ ਮੁੱਖ ਤੌਰ ਦੇ ਉੱਤੇ ਵੱਡਾ ਇਕੱਠ ਸੀ, ਸੰਗਤ ਦਾ ਸਪਤਾਹ ਦੀਵਾਨ ਲੱਗਾ ਹੋਇਆ ਸੀ। ਇਹ ਜਿਹੜੀਆਂ ਨੇ ਇਹਨੇ ਹੌਪਕਿੰਸਨ ਦੀ ਸਾਜ਼ਿਸ਼ ਦੇ ਥੱਲੇ ਔਰ ਬੇਲਾ ਜਿਆਣ ਇਹਨਾਂ ਨੇ ਗੋਲੀਆਂ ਚਲਾਈਆਂ। ਪ੍ਰਮੁੱਖ ਜਿਹੜੇ ਆਗੂ ਸੀ ਉਸ ਵੇਲੇ ਦੇ ਭਾਈ ਭਾਗ ਸਿੰਘ ਵੀ ਔਰ ਭਾਈ ਬਤਨ ਸਿੰਘ ਵੀ, ਉਹਨਾਂ ਨੂੰ ਮੌਕੇ ਦੇ ਉੱਤੇ ਹੀ ਸ਼ਹੀਦ ਕਰ ਦਿੱਤਾ ਗਿਆ ਗੁਰਦੁਆਰੇ ਦੇ ਅੰਦਰ। ਉਹਨਾਂ ਨੂੰ ਇਹ ਸੀ ਕਿ ਭਾਈ ਇਹ ਬਹੁਤ ਮਾੜਾ ਕੰਮ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ, ਸਾਡੇ ਆਗੂ ਭਾਈ ਭਾਗ ਸਿੰਘ ਨੂੰ ਸ਼ਹੀਦ ਕੀਤਾ ਹੈ। ਔਰ ਇਸ ਸਭ ਦੇ ਲਈ ਹੌਪਕਿੰਸਨ ਜ਼ਿੰਮੇਵਾਰ ਹੈ, ਜਿਹਨਾਂ ਬ੍ਰਿਟਿਸ਼ ਇੰਟੈਲੀਜੈਂਸ ਲਈ ਕੰਮ ਕਰਦਾ ਹੈ। ਔਰ ਇਹ ਐਂਗਲੋ ਇੰਡੀਅਨ ਵਿੱਚੋਂ ਹੀ ਨੇ ਸਾਡੇ ਕਮੇਟੀ ਦੇ ਗਦਾਰ ਖਰੀਦ ਕੇ ਇਸ ਕਿਸਮ ਦਾ ਕਾਰਾ ਕਰਵਾਇਆ ਹੈ। ਇਸ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਵਿਲੀਅਮ ਹੌਪਕਿੰਸ ਜਿਹਨੇ ਇਹਨੂੰ ਖੜਾ ਕੀਤਾ ਹੋਇਆ ਸੀ ਬੇਲੇ ਨੂੰ, ਇਹ ਗਵਾਹੀ ਦੇਣ ਦੇ ਲਈ ਜਿਹੜਾ ਅਦਾਲਤ ਦੇ ਵਿੱਚ ਆਇਆ। ਔਰ ਮੇਵਾ ਸਿੰਘ ਜਿਹੜੇ ਨੇ ਉਹ ਤਿਆਰ ਸੀ। ਉਹਨਾਂ ਨੇ ਜਦੋਂ ਅਜੇ ਉਹ ਬਰਾਂਡੇ ਦੇ ਵਿੱਚ ਹੀ ਸੀ ਤਾਂ ਉਹਨਾਂ ਨੇ ਉਹਨੂੰ ਹੌਪਕਿੰਸਨ ਨੂੰ ਦਬੋਚ ਲਿਆ। ਦੋਨਾਂ ਹੱਥਾਂ 'ਚ ਉਹਨਾਂ ਦੇ ਪਿਸਤੌਲ ਤੇ ਰਿਵਾਲਵਰ ਸੀ ਤੇ ਅਦਾਲਤ ਦੇ ਅੰਦਰ ਹੀ ਜਿਹੜਾ ਉਹਨੂੰ ਹੌਪਕਿੰਸਨ ਨੂੰ ਜਿਹੜਾ ਉਡਾਤਾ। ਉਹਨਾਂ ਨੇ ਕਿਹਾ ਮੇਰਾ ਨਾਮ ਮੇਵਾ ਸਿੰਘ ਹੈ ਤੇ ਮੈਂ ਰੱਬ ਤੋਂ ਡਰਨ ਵਾਲਾ ਬੰਦਾ ਹਾਂ ਜੋ ਹਰ ਰੋਜ਼ ਅਰਦਾਸ ਕਰਦਾ। ਮੇਰੀ ਜ਼ਬਾਨ ਵਿੱਚ ਐਸੇ ਸ਼ਬਦ ਨਹੀਂ ਜੋ ਬਿਆਨ ਕਰ ਸਕਣ ਕਿ ਵੈਨਕੂਵਰ ਵਿੱਚ ਮੈਨੂੰ ਕਿਹੜੇ ਦੁੱਖ ਮੁਸੀਬਤਾਂ ਤੇ ਪਰੇਸ਼ਾਨੀਆਂ ਝੱਲਣੀਆਂ ਪਈਆਂ। ਅਸੀਂ ਸਿੱਖ ਗੁਰਦੁਆਰੇ 'ਚ ਅਰਦਾਸ ਕਰਨ ਜਾਂਦੇ ਹਾਂ, ਪਰ ਇਹਨਾਂ ਪਾਪੀਆਂ ਨੇ ਗੁਰਦੁਆਰੇ 'ਚ ਗੋਲੀ ਚਲਾ ਕੇ ਅਤੇ ਭਾਈ ਭਾਗ ਸਿੰਘ ਦਾ ਕਤਲ ਕਰਕੇ ਗੁਰਦੁਆਰੇ ਦੀ ਪਵਿੱਤਰਤਾ ਭੰਗ ਕੀਤੀ ਹੈ। ਇਹਨਾਂ ਪਾਪੀਆਂ ਨੇ 2 ਮਾਸੂਮ ਬੱਚਿਆਂ ਨੂੰ ਯਤੀਮ ਬਣਾਇਆ। ਉਹਨਾਂ ਦੇ 2 ਬੱਚੇ ਸੀ। ਦੁਸ਼ਟਾਂ ਵੱਲੋਂ ਗੁਰਦੁਆਰੇ 'ਚ ਕੀਤੇ ਇਹਨਾਂ ਕਾਰਿਆਂ ਨੇ ਮੇਰੇ ਸੀਨੇ 'ਚ ਅੱਗ ਲਾ ਦਿੱਤੀ ਹੈ। ਮੈਂ ਆਪਣੇ ਭਾਈਚਾਰੇ ਆਪਣੇ ਧਰਮ ਦੀ ਅਣਖ ਅਤੇ ਇੱਜ਼ਤ ਲਈ ਹੌਪਕਿੰਸਨ ਦਾ ਕਤਲ ਕੀਤਾ ਹੈ। ਮੈਂ ਇਹ ਸਭ ਕੁਝ ਬਰਦਾਸ਼ਤ ਨਹੀਂ ਸੀ ਕਰ ਸਕਦਾ। ਜੱਜ ਸਾਹਿਬ, ਜੇ ਇਹ ਸਭ ਕੁਝ ਤੁਹਾਡੇ ਚਰਚ ਵਿੱਚ ਹੋਇਆ ਹੁੰਦਾ ਤਾਂ ਤੁਸੀਂ ਈਸਾਈਆਂ ਨੇ ਵੀ ਬਰਦਾਸ਼ਤ ਨਹੀਂ ਸੀ ਕਰਨਾ, ਕਿਉਂਕਿ ਅਜਿਹਾ ਕਰਨ ਨਾਲ ਤੁਸੀਂ ਆਪਣੇ ਆਪ ਨੂੰ ਮੁਰਦਾ ਕੌਮ ਸਮਝਣਾ ਸੀ। ਕਿਸੇ ਸਿੱਖ ਲਈ ਵੀ ਗੁਰਦੁਆਰੇ 'ਚ ਸਭ ਕੁਝ ਹੁੰਦਾ ਵੇਖਣ ਨਾਲੋਂ ਮਰ ਜਾਣਾ ਚੰਗਾ ਹੈ। ਮੈਨੂੰ ਕਿਸੇ ਇਨਸਾਫ ਦੀ ਆਸ ਨਹੀਂ। ਮੈਨੂੰ ਪਤਾ ਹੈ ਕਿ ਮੈਂ ਹੌਪਕਿੰਸਨ ਨੂੰ ਗੋਲੀ ਮਾਰੀ ਹੈ, ਇਸ ਵਾਸਤੇ ਮੈਨੂੰ ਮਰਨਾ ਪਵੇਗਾ, ਪਰ ਮੈਂ ਇਹ ਬਿਆਨ ਇਸ ਕਰਕੇ ਦੇ ਰਿਹਾ ਹਾਂ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਨਾਲ ਕੀ ਵਰਤਾਰਾ ਹੁੰਦਾ ਰਿਹਾ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਕੈਨੇਡਾ ਦੇ ਪਹਿਲੇ ਸਿੱਖ ਸ਼ਹੀਦ ਮੇਵਾ ਸਿੰਘ ਦਾ ਜਿਹੜਾ ਸ਼ਹੀਦੀ ਦਿਨ ਹੈ। ਸੋ 11 ਜਨਵਰੀ 1915 ਨੂੰ ਉਹਨਾਂ ਨੂੰ ਵੈਨਕੂਵਰ ਵਿੱਚ ਫਾਂਸੀ ਦਿੱਤੀ ਗਈ ਸੀ। ਉਹਨਾਂ ਦੀ ਸ਼ਹਾਦਤ ਨਸਲੀ ਵਿਤਕਰੇ ਦੇ ਖਿਲਾਫ ਲੜਾਈ ਕਰਕੇ ਹੋਈ ਸੀ। ਸੋ ਉਹਨਾਂ ਦੀ ਸ਼ਹਾਦਤ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਆਪਣੇ ਬ੍ਰਿਟਿਸ਼ ਕੋਲੰਬੀਆ ਦੇ ਟ੍ਰਿਪ ਦੀ ਗੱਲ ਕੀਤੀ। ਜ਼ਾਹਰ ਹੈ ਜਦੋਂ ਉਸ ਤੋਂ ਹਫ਼ਤਾ ਪਹਿਲਾਂ ਅਸੀਂ ਸਟਾਕਟਨ 1 ਜਨਵਰੀ ਦਾ ਦੀਵਾਨ, ਜਿਹੜਾ ਕਿ ਸ਼ਹੀਦ ਭਾਈ ਗੁਰਦੇਵ ਸਿੰਘ ਕੌਂਕੇ ਜਥੇਦਾਰ ਅਕਾਲ ਤਖ਼ਤ ਸਾਹਿਬ ਦੀ ਯਾਦ ਨੂੰ ਸਮਰਪਿਤ ਸੀ, ਉਸ ਬਾਰੇ ਵੀ ਡਿਟੇਲ 'ਚ ਗੱਲ ਕੀਤੀ ਸੀ, ਉਹਦੇ ਸ਼ਮੂਲੀਅਤ ਵੀ ਕੀਤੀ ਸੀ। ਔਰ ਜਦੋਂ ਸਟਾਕਟਨ ਦਾ ਜ਼ਿਕਰ ਹੁੰਦਾ ਹੈ ਔਰ ਵੈਨਕੂਵਰ, ਸਰੀ, ਬ੍ਰਿਟਿਸ਼ ਕੋਲੰਬੀਆ ਦਾ ਜ਼ਿਕਰ ਹੁੰਦਾ ਹੈ ਤੇ ਜ਼ਾਹਰ ਹੈ ਕਿ ਗਦਰ ਪਾਰਟੀ ਦਾ ਜ਼ਿਕਰ ਪ੍ਰੋਮੀਨੈਂਟਲੀ ਹੁੰਦਾ ਹੈ ਕਿ ਕਿਵੇਂ ਗੇਮ ਚੇਂਜਰ ਸੀ ਗਦਰ ਮੂਵਮੈਂਟ। ਕਿਵੇਂ ਗਦਰੀ ਬਾਬਿਆਂ ਨੇ, ਬਾਬਾ ਸੋਹਣ ਸਿੰਘ ਪਕਨਾ, ਬਾਬਾ ਜਵਾਲਾ ਸਿੰਘ, ਬਾਬਾ ਵਿਸਾਖਾ ਸਿੰਘ, ਔਰ ਕਿਵੇਂ ਨੌਜਵਾਨ ਗੱਭਰੂ ਕਰਤਾਰ ਸਿੰਘ ਸਰਾਭਾ ਔਰ 7000 ਤੋਂ ਜ਼ਿਆਦਾ ਸਿੱਖ ਜਿਹੜੇ ਇੱਥੋਂ ਜਾ ਕੇ ਉੱਥੇ ਆਪਣਾ ਆਪਾ ਆਜ਼ਾਦੀ ਲੈਣ ਦੇ ਲਈ ਕੁਰਬਾਨ ਕਰਨ, ਜੇਲ੍ਹਾਂ ਕੱਟਣ ਔਰ ਐਕਟਿਵਿਜ਼ਮ ਦੇ ਵਿੱਚ ਗੁਜ਼ਾਰਦੇ ਨੇ ਆਪਣੀ ਬਾਕੀ ਦੀ ਜ਼ਿੰਦਗੀ, ਉਹਨਾਂ ਦਾ ਜ਼ਿਕਰ ਕਰਦੇ हैं। ਔਰ ਬਹੁਤ ਸਾਰਿਆਂ ਨੂੰ ਲੱਗਦਾ ਹੈ ਵੀ ਸ਼ਾਇਦ ਜਿਹੜਾ ਕੈਨੇਡਾ ਜਾਂ ਅਮਰੀਕਾ ਦੇ ਵਿੱਚ ਪੋਲੀਟੀਕਲ ਐਕਟਿਵਿਜ਼ਮ ਦੀ ਸ਼ੁਰੂਆਤ ਜਾਂ ਸ਼ਹਾਦਤਾਂ ਦੀ ਸ਼ੁਰੂਆਤ, ਕਿਉਂਕਿ ਫਿਰ
ਗਦਰੀ ਬਾਬਿਆਂ ਨੂੰ, ਜਿਨ੍ਹਾਂ ਨੂੰ ਫਾਂਸੀ ਦੇ ਤਖਤੇ ਤੇ ਜਿਹੜਾ ਉਹ ਚੜਾਇਆ ਗਿਆ, ਜਿਨ੍ਹਾਂ 'ਚ ਯੰਗ ਜਿਹੜਾ ਉਮਰ ਦਾ ਕਰਤਾਰ ਸਿੰਘ ਸਰਾਭਾ ਵੀ ਸੀ, ਦੂਸਰੇ ਗਦਰੀ ਬਾਬੇ ਵੀ ਸੀ, ਕਿ ਸ਼ਾਇਦ ਪੋਲੀਟੀਕਲ ਲੈਵਲ ਦੇ ਉੱਤੇ ਜਿਹੜਾ ਅਵੇਅਰਨੈਸ ਇੱਥੇ ਜਾਂ ਉੱਥੇ ਪੈਦਾ ਹੋਈ ਉਹ ਗਦਰ ਮੂਵਮੈਂਟ ਦੇ ਨਾਲ ਹੋਈ। ਹਾਲਾਂਕਿ ਇਹ ਫੈਕਚੁਅਲੀ ਟਰੂ ਨਹੀਂ ਹੈ, ਕਿਉਂਕਿ ਸਿੱਖਾਂ ਦੀ ਆਮਦ ਕੈਨੇਡਾ ਦੇ ਵਿੱਚ ਤਾਂ 19th ਸੈਂਚੁਰੀ ਐਂਡ ਦੇ ਵਿੱਚ ਸ਼ੁਰੂ ਹੁੰਦੀ ਹੈ, ਔਰ ਇਸ ਦਾ ਇੱਕ ਵੱਖਰਾ ਜਿਹੜਾ ਇਸ ਦੇ ਉੱਤੇ ਤਾਂ ਦਰਜਨਾਂ PhDs ਹੋਈਆਂ ਕਿ ਕਿਵੇਂ ਪਹਿਲਾਂ ਸਿੱਖ ਬੈਂਡ ਔਰ ਸਿੱਖ ਕੁਝ ਫੌਜੀ ਜਿਹੜੇ ਉਹਨਾਂ ਜ਼ਮਾਨਿਆਂ 'ਚ ਇਸ ਗੱਲ ਦਾ ਧਿਆਨ ਰਿਹਾ ਕਿ 19ਵੀਂ ਸਦੀ ਐਂਡ ਜਾਂ 20ਵੀਂ ਸਦੀ ਬਿਗਨਿੰਗ 'ਚ ਕੋਈ ਹਵਾਈ ਜਹਾਜ਼ ਨਹੀਂ ਸੀ ਸਫ਼ਰ ਦੇ ਲਈ, ਸਮੁੰਦਰੀ ਜਹਾਜ਼ ਹੀ ਸੀ। ਭਾਰਤ ਤੋਂ UK ਵੀ ਸਮੁੰਦਰ, ਔਰ ਕੈਨੇਡਾ ਕਿਉਂਕਿ ਡੋਮੀਨੀਅਨ ਸਟੇਟ ਸੀ ਬ੍ਰਿਟਨ ਦੀ, ਸੋ ਫਿਰ ਜਦੋਂ ਤੁਸੀਂ ਇੱਕ ਵਾਰ ਬ੍ਰਿਟਿਸ਼ ਸਬਜੈਕਟ ਬਣ ਗਏ ਤੇ ਤੁਸੀਂ ਹਰ ਉਸ ਟੈਰੀਟਰੀ 'ਚ ਜਾ ਸਕਦੇ ਸੀ ਜਿੱਥੇ ਬ੍ਰਿਟਿਸ਼ ਦਾ ਕੰਟਰੋਲ ਹੈ। ਸੋ ਕੁਈਨ ਦੀ ਸੈਰੇਮਨੀ ਕੋਰੋਨੇਸ਼ਨ ਜਾਂ ਕੀ ਸੀ 20ਵੀਂ ਸਦੀ ਐਂਡ 'ਚ UK ਸ਼ਾਇਦ ਵਿਕਟੋਰੀਆ ਦੀ ਜਾਂ ਉਹਦੀ ਕੋਈ ਹੋਰ ਸੀ, ਉਹਦੇ 'ਚ ਸ਼ਮੂਲੀਅਤ ਦੇ ਲਈ ਸਿੱਖ ਰੈਜੀਮੈਂਟ ਦਾ ਬੈਂਡ ਔਰ ਕੁਝ ਹੋਰ ਜਿਹੜੇ ਨੇ ਉਹ UK ਗਏ, ਔਰ ਵਾਪਸੀ ਤੇ ਉਹ ਇੱਧਰ ਮੌਂਟਰੀਆਲ ਆਏ, ਔਰ ਉੱਥੋਂ ਘੋੜਿਆਂ ਦੇ ਉੱਤੇ ਉਹ ਨਿਕਲੇ ਦੇਖਣ ਲਈ ਵੀ ਕੈਨੇਡਾ। ਅੱਜ ਵੀ ਕੈਨੇਡਾ ਦੀ ਆਬਾਦੀ ਸਾਰੇ ਮੁਲਕ ਦੀ ਕੈਲੀਫੋਰਨੀਆ ਦੇ ਬਰਾਬਰ ਹੈ, ਉਦੋਂ ਤਾਂ ਬਿਲਕੁਲ ਹੀ ਸੀ, ਮੁਲਕ ਬਹੁਤ ਵੱਡਾ ਸੀ। ਔਰ ਜਦੋਂ ਇਸ ਖਿੱਤੇ 'ਚ ਬ੍ਰਿਟਿਸ਼ ਕੋਲੰਬੀਆ ਜਿੱਥੇ ਹੈ ਇੱਥੇ ਆਏ ਤੇ ਉਹਨਾਂ ਨੂੰ ਲੱਗਾ ਵੀ ਇਹ ਜ਼ਮੀਨ ਵੀ ਆਪਣੇ ਵਰਗੀ ਹੈ ਬਹੁਤ ਸੋਹਣਾ ਹੈ। ਜ਼ਮੀਨ ਨਾਲ ਤਾਂ ਫਿਰ ਪੰਜਾਬੀ ਜੁੜਿਆ ਹੁੰਦਾ ਆਪਣੀ ਮਿੱਟੀ ਨਾਲ। ਸੋ ਉਸ ਤੋਂ ਬਾਅਦ ਹੀ ਜਿਹੜੀ ਆ ਆਮਦ ਸ਼ੁਰੂ ਹੁੰਦੀ। ਉਹ ਤਾਂ ਵਾਪਸ ਚਲੇ ਗਏ, ਉਹਨਾਂ 'ਚੋਂ ਕੁਛ ਫਿਰ ਕੋਈ ਸਿੰਗਾਪੁਰ ਰਾਹੀਂ ਆ ਮਲਾਇਆ ਸੀ, ਉਦੋਂ ਸਿੰਗਾਪੁਰ ਤੋਂ 1961 'ਚ ਬਣਦਾ, ਮਲਾਇਆ ਤੋਂ ਟੁੱਟ ਕੇ ਮਲੇਸ਼ੀਆ ਔਰ ਸਿੰਗਾਪੁਰ ਮੁਲਕ ਬਣਦੇ ਨੇ। ਲੇਕਿਨ 20ਵੀਂ ਸਦੀ ਦੀ ਬਿਗਨਿੰਗ 'ਚ 1904, 5, 6 ਤੱਕ ਜਿਹੜਾ ਹੈ ਉਹ ਇੱਥੇ ਬਹੁਤ ਵੱਡੀ ਜਿਹੜੀ ਇੰਡਸਟਰੀ ਸੀ ਬ੍ਰਿਟਿਸ਼ ਕੋਲੰਬੀਆ 'ਚ, ਔਰ ਈਵਨ ਨਾਲ ਲੱਗਦੀ ਵਾਸ਼ਿੰਗਟਨ ਸਟੇਟ ਜਿਹਦੇ ਸਿਐਟਲ, ਪੋਰਟਲੈਂਡ ਲੰਬਰ ਇੰਡਸਟਰੀ ਸੀ। ਔਰ ਅਜੇ ਵੀ ਮੈਂ ਕਈ ਵਾਰੀ ਜਦੋਂ ਲੋਕ ਕਹਿਣਗੇ ਜਾਂ ਪੁੱਛਿਆ ਜਾਂਦਾ ਵੀ ਕਿਵੇਂ ਆ, ਵੀ ਕਹਿੰਦੇ ਵੀ ਬਸ ਫੱਟੇ ਚੱਕ ਦਿਆਂਗੇ, ਫੱਟੇ ਚੱਕ ਦਿੱਤੇ। ਤਾਂ ਮੈਂ ਕਈ ਵਾਰੀ ਪੁੱਛਦਾ ਹੁੰਦਾ ਤੁਹਾਨੂੰ ਪਤਾ ਹੈ ਵੀ ਫੱਟੇ ਚੱਕ ਦਿਆਂਗੇ ਤਾਂ ਫੱਟੇ ਚੱਕ ਤੇ ਕਿੱਥੋਂ ਆਉਂਦੇ? ਨਹੀਂ, ਮੈਂ ਕਿਹਾ ਜੀ ਇਹ ਇੱਥੋਂ ਹੀ ਕੈਨੇਡਾ ਵਾਲਿਆਂ ਨੇ ਇਹ ਟਰਮ ਕੱਢੀ ਹੈ ਜਾਂ ਪੋਰਟਲੈਂਡ ਵਾਲਿਆਂ ਨੇ, ਕਿ ਜਦੋਂ ਲੰਬਰ ਇੰਡਸਟਰੀ ਲੱਕੜ ਦਾ ਹੀ ਕੰਮ ਸੀ, ਔਰ ਹੁਣ ਵੀ ਵੱਡੀ ਜਿਹੜੀ ਕੈਨੇਡਾ ਦੀ ਇਕੋਨਮੀ ਉਹਦੇ ਇੰਡਸਟਰੀ ਨਾਲ ਹੀ ਜੁੜੀ ਹੋਈ ਹੈ, ਲੰਬਰ ਜਾਂ ਫਿਸ਼, ਕਿਉਂਕਿ ਉਹਨਾਂ ਦੀ ਫਰੇਜ਼ਰ ਰਿਵਰ ਔਰ ਦੂਸਰੀਆਂ ਦੇ ਵਿੱਚ ਖਾਸ ਕਾਈਂਡ ਆਫ ਫਿਸ਼ ਹੁੰਦੀ ਹੈ ਜੀ, ਔਰ ਉਹਨਾਂ ਨੇ ਜਿਹੜਾ ਉਹ ਕੰਮ ਦੇ ਦੇਣਾ। ਔਰ ਜਦੋਂ ਆਏ ਸਟੱਡੀ 6-6 ਫੁੱਟੇ ਸਿੰਘ ਔਰ ਕੰਮ ਕਰਨ 'ਚ ਤਗੜੇ, ਇਕੱਲੇ ਗੋਰੇ ਨਾਲੋਂ ਵੀ ਦੁੱਗਣਾ ਕੰਮ ਕਰਦੇ, ਇਸ ਲਈ ਉਹਨਾਂ ਦੇ ਖਿਲਾਫ ਰੇਸਿਜ਼ਮ ਵੀ ਬਹੁਤ ਹੋਇਆ, ਮਾਰ ਕੁਟਾਈਆਂ ਵੀ ਹੁੰਦੀਆਂ ਸੀ। ਔਰ ਜਿੰਨਾ ਕੁ ਉਹਨਾਂ ਨੂੰ ਕੰਮ ਹੁੰਦਾ ਸੀ ਕਿ ਇੰਨੇ ਫੱਟੇ ਰੱਖਣੇ ਨੇ ਤੇ ਇੰਨੇ ਚੀਰੇ ਜਾਂਦੇ ਸੀ ਇੰਨੇ, ਤਾਂ ਉਹਨਾਂ ਨੇ 6 ਘੰਟੇ ਦਾ ਕੰਮ ਵੀ 4 'ਚ ਮੁਕਾ ਕੇ ਕਹਿਣਾ ਚੱਕ ਤੇ ਫੱਟੇ। ਸੋ ਇਹ ਟਰਮ ਦਾ ਓਰੀਜਨ ਜਿਹੜਾ ਇਸ ਦੇ ਨਾਲ ਜੁੜਦਾ। ਸੋ ਇੱਕ ਪਾਸੇ ਵਿਦਨ ਵੀ ਜਦੋਂ ਅਜੇ ਵੀ ਉਹ ਜਿਹੜਾ ਸਿਐਟਲ ਦੇ ਨੇੜੇ ਦਾ ਇੱਕ ਸ਼ਹਿਰ ਹੈ ਜਿੱਥੇ ਸਿੱਖਾਂ ਦੇ ਖਿਲਾਫ ਇੰਨੇ ਕੁ ਦੰਗੇ ਹੋਏ ਵੀ ਉਹਨਾਂ ਨੂੰ ਮੇਅਰ ਨੇ ਪਾਸ ਕਰਕੇ ਰੈਜ਼ੋਲੂਸ਼ਨ, ਤੇ ਉਹਨਾਂ ਸਾਰਿਆਂ ਨੂੰ ਸ਼ਹਿਰ ਛੱਡਣ ਲਈ ਕਿਹਾ ਸੀ। ਉਹ ਟ੍ਰੇਨ ਲੈ ਕੇ ਕੈਲੀਫੋਰਨੀਆ, ਹਾਲਾਂਕਿ ਹੁਣ 100 ਸਾਲ ਬਾਅਦ ਉਸੇ ਸ਼ਹਿਰ ਦੇ ਮੇਅਰ ਨੇ ਸਿੱਖਾਂ ਤੋਂ ਮੁਆਫੀ ਵੀ ਮੰਗੀ, ਔਰ ਉਹਨਾਂ ਦੀ ਯਾਦ ਦੇ ਵਿੱਚ ਇੱਕ ਪੂਰਾ ਮਿਊਜ਼ੀਅਮ ਟਾਈਪ ਵੀ ਬਣਾਇਆ ਹੋਇਆ ਹੈ। ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਥੋੜਾ ਲੇਟੈਂਟ ਜੋ ਮੈਨੂੰ ਪਤਾ ਹੈ ਜਿੰਨਾ ਥੋੜਾ ਬਹੁਤ, ਤਾਂ ਕਿ ਸਾਡਾ ਇਹ ਜਿਹੜਾ ਪਾਰਟ ਹੈ ਸਾਰਿਆਂ ਦੇ ਨਾਲ ਸ਼ੇਅਰ ਹੋਏ। ਪਰ ਇੱਕ ਪਾਸੇ ਇਹ ਪਾਰਟ ਵੀ ਵੱਧ ਰਿਹਾ ਸੀ, ਦੂਸਰੇ ਪਾਸੇ ਜਿਹੜੇ ਸਿੱਖ ਆਏ, ਜ਼ਾਹਰ ਹੈ ਕਿ ਸਿੱਖਾਂ ਨੇ ਉਸੇ ਹੀ ਜਿਸ ਧਰਤੀ ਤੋਂ ਆਏ 50 ਸਾਲ ਪਹਿਲਾਂ ਤੱਕ ਤਾਂ ਉਹਨਾਂ ਨੇ ਆਪਣਾ ਰਾਜ ਉੱਥੇ ਸਥਾਪਿਤ ਕੀਤਾ ਹੋਇਆ ਸੀ। 1849 'ਚ ਸਿੱਖ ਰਾਜ ਅੰਗਰੇਜ਼ਾਂ ਦੇ ਭੇਟੇ ਪੈਂਦਾ ਹੈ, ਔਰ 19ਵੀਂ ਸਦੀ ਐਂਡ ਤੱਕ 40-50 ਸਾਲ ਅਜੇ ਵੀ ਉਹਨਾਂ ਦੇ ਆਪਣੇ ਰਾਜ ਦੀਆਂ ਯਾਦਾਂ ਵੀ ਸੀ, ਉਹਨਾਂ ਦੇ ਅੰਦਰ ਇੱਕ ਆਜ਼ਾਦੀ ਦਾ ਜਜ਼ਬਾ ਵੀ ਸੀ, ਔਰ ਉਹ ਸਿੱਖੀ ਸਰੂਪ ਔਰ ਸਿੱਖੀ ਵੈਲਿਊਜ਼ ਨੂੰ ਪਰਨਾਏ ਹੋਏ। ਔਰ ਉਹਨਾਂ ਨੇ ਇਹ ਵੀ ਦੇਖਿਆ ਇੱਥੇ ਆ ਕੇ, ਹਾਲਾਂਕਿ ਇਹ ਵੀ ਬ੍ਰਿਟਿਸ਼ ਪਾਰਟੀ ਸੀ, ਉਹਨਾਂ ਦੀ ਟੈਰੀਟਰੀ ਸੀ, ਲੇਕਿਨ ਸ਼ੁਰੂ 'ਚ ਇੰਨੀਆਂ ਬੰਦਸ਼ਾਂ ਨਹੀਂ ਸੀ। ਪਰ ਜਿਉਂ-ਜਿਉਂ ਆਬਾਦੀ ਵਧਣ ਲੱਗੀ ਤਿਉਂ-ਤਿਉਂ ਇਹ ਟ੍ਰੈਂਡ ਵੀ ਸ਼ੁਰੂ ਹੋਇਆ, ਰੇਸਿਜ਼ਮ ਵਾਲਾ ਵੀ ਔਰ ਦੂਸਰਾ ਵੀ। ਔਰ 1907 ਤੱਕ ਪਹੁੰਚਦੇ ਆ
ਉਹਨਾਂ ਸਿੱਖਾਂ ਤੋਂ ਕੈਨੇਡਾ 'ਚ ਰਹਿੰਦੇ ਵੀ ਵੋਟ ਦਾ ਹੱਕ ਜਿਹੜਾ ਉਹਨਾਂ ਨੂੰ ਨਹੀਂ ਦਿੱਤਾ ਗਿਆ, ਤੁਸੀਂ ਤਾਂ ਗੁਲਾਮ ਸਬਜੈਕਟ ਹੋ, ਔਰ ਬਾਕੀ ਡਿਸਕ੍ਰਿਮੀਨੇਸ਼ਨ ਵੀ ਚੱਲ ਰਹੀ ਸੀਗੀ। ਬਿਲਕੁਲ। ਔਰ ਇੱਕ ਹੌਪਕਿੰਸਨ ਨਾਂ ਦਾ ਜਿਹੜਾ ਐਂਗਲੋ ਇੰਡੀਅਨ ਇਸ ਲਈ ਕਿਉਂਕਿ ਗੋਰਾ ਪਿਓ ਸੀ ਤੇ ਹਿੰਦਵਾਣੀ ਉਹਦੀ ਮਾਂ ਸੀ, ਉਸ 'ਚੋਂ ਜੰਮਿਆ। ਹੁਣ ਉਹਨੂੰ ਹਿੰਦੁਸਤਾਨੀ ਜ਼ਬਾਨ ਵੀ ਆਉਂਦੀ ਸੀ, ਪੰਜਾਬੀਆਂ 'ਚ ਇੰਡੀਅਨਸ ਰਹਿਣ ਕਰਕੇ ਉਹ ਸਾਰਾ, ਸੋ ਉਹ ਇੱਕ ਮੁਖਬਰ ਵੀ ਸੀ ਬ੍ਰਿਟਿਸ਼ ਇੰਟੈਲੀਜੈਂਸ ਦਾ, ਸਿੱਖਾਂ ਦੇ ਵਿੱਚ ਵੀ, ਦੂਜਾ ਵੀ, ਔਰ ਕਰਪਟ ਵੀ ਸੀ, ਇਹ ਬਦ ਅਖਲਾਕ ਵੀ ਸੀ। ਸੋ ਉਹ ਐਕਸਪਲੋਇਟ ਵੀ ਕਰਦਾ ਸੀ। ਰੇਸਿਜ਼ਮ ਤਾਂ ਹੈ ਹੀ ਹੈ ਸੀ ਕਿ ਇਧਰੋਂ ਸਖਤ ਕਾਨੂੰਨਾਂ ਦਾ ਸ਼ਿਕੰਜਾ ਕੱਸਿਆ ਜਾਣ ਲੱਗ ਪਿਆ, ਦੂਸਰੇ ਪਾਸੇ ਉਹ ਸਿੱਖਾਂ ਦੇ ਮਾਮਲਿਆਂ 'ਚ ਇੰਟਰਫੇਰੈਂਸ ਵੀ ਕਰਨ ਲੱਗ ਗਿਆ। ਔਰ ਪਹਿਲਾ ਜਿਹੜਾ ਗੁਰਦੁਆਰਾ ਸਾਹਿਬ ਐਸਟੈਬਲਿਸ਼ ਹੋਇਆ ਇਸ ਬ੍ਰਿਟਿਸ਼ ਕੋਲੰਬੀਆ 'ਚ, ਉਹ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਸੀ। ਉਹਨਾਂ ਦੇ ਮਾਮਲੇ 'ਚ ਵੀ, ਔਰ ਉਹਨੇ ਫਿਰ ਜਿਵੇਂ ਸਾਡਿਆਂ 'ਚ ਜੇ ਅਕਸਰ ਜਦੋਂ ਕੋਈ ਕਹੇਗਾ ਕਿ ਜੀ ਸਾਡੇ 'ਚ ਗਦਾਰ ਬੜੇ ਨੇ, ਤਾਂ ਮੇਰਾ ਇਹ ਕਹਿਣਾ ਹੁੰਦਾ ਕਿ ਸਾਡੇ 'ਚ ਸਰਦਾਰ ਵੀ ਬੜੇ ਨੇ। ਗਦਾਰ ਤਾਂ ਇਸ ਲਈ ਦੁਸ਼ਮਣ ਨੂੰ ਖੜੇ ਕਰਨ ਦੀ ਜਾਂ ਖਰੀਦਣ ਦੀ ਲੋੜ ਹੁੰਦੀ ਹੈ ਕਿਉਂਕਿ ਸਰਦਾਰਾਂ ਦਾ ਜਿਹੜਾ ਉਹ ਉਸ ਤੋਂ ਘਬਰਾਏ ਹੁੰਦੇ ਨੇ। ਸੋ ਇਸੇ ਤਰ੍ਹਾਂ ਦਾ ਇੱਕ ਬੇਲਾ ਸਿੰਘ ਦਾ ਨਾਂ ਸੀ, ਬੇਲਾ ਜਿਆਣੀ, ਜਾਂ ਇਹ ਉਹਦਾ ਪਿੰਡ ਹੋਏਗਾ ਬੇਲਾ ਜਿਆਣ ਕਰਕੇ, ਬਾਅਦ 'ਚ ਉਹਨੂੰ ਸੋਧ ਦਿੱਤਾ ਸੀ ਸਿੰਘਾਂ ਨੇ ਕਈ ਸਾਲ ਬਾਅਦ। ਇਹ ਸਾਰਾ ਉਹਦਾ ਹੌਪਕਿੰਸਨ ਦਾ ਇੱਕ ਨੈਟਵਰਕ ਉਹਨੇ ਮੁਖਬਰੀ ਦਾ ਵਿੱਚ ਬਣਾਇਆ ਹੋਇਆ। ਔਰ ਕਿਉਂਕਿ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਇੱਕ ਹੱਬ ਬਣ ਗਿਆ ਪੰਥਕ ਐਕਟੀਵਿਟੀ ਦਾ, ਸਿੱਖੀ ਦੀ ਗੱਲ ਦਾ। ਹਾਲਾਂ ਉਦੋਂ ਤੱਕ ਅਜੇ ਕੋਈ ਐਂਟਾਈ ਬ੍ਰਿਟਿਸ਼ ਕੋਈ ਮੂਵਮੈਂਟ ਨਹੀਂ ਸੀ, ਮੱਚ ਲੇਟਰ ਗਦਰ ਲਹਿਰ ਸ਼ੁਰੂ ਹੁੰਦੀ ਹੈ। ਔਰ ਭਾਈ ਬਲਵੰਤ ਸਿੰਘ, ਭਾਈ ਭਾਗ ਸਿੰਘ, ਬੜੇ ਚੰਗੇ ਗੁਰਸਿੱਖ ਜਿਹੜੇ ਨੇ ਉਹਨਾਂ ਨੇ ਅੰਮ੍ਰਿਤ ਸੰਚਾਰ ਕਰਕੇ, ਔਰ ਭਾਈ ਮੇਵਾ ਸਿੰਘ ਲੋਪੋਕੇ, ਹੁਣ ਲੋਪੋਕੇ ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ, ਉਸ ਦਾ ਪਿੰਡ ਰਿਹਾ, ਉਹਨਾਂ ਦਾ ਪਿੰਡ ਹੈ ਭਾਈ ਸਾਹਿਬ ਦਾ। ਔਰ ਉਹਨਾਂ ਦੀ ਜਿਹੜੀ ਸ਼ਹਾਦਤ ਹੈ ਉਹ ਅੱਜ ਦੇ ਦਿਨ ਫਾਂਸੀ ਦੇਣ ਉਹਨਾਂ ਨੂੰ ਦਿੱਤੀ ਜਾਂਦੀ ਹੈ, ਜਦੋਂ ਕਿ ਉਹ ਲਗਭਗ 35 ਸਾਲ ਦੀ ਉਮਰ ਦੇ ਸੀ। ਔਰ ਉਹ ਕੈਨੇਡਾ ਦੀ ਧਰਤੀ ਦੇ ਪਹਿਲੇ ਜਿਹੜੇ ਨੇ ਉਹ ਸਿੱਖ ਸ਼ਹੀਦ ਨੇ। ਔਰ ਮੈਂ ਜ਼ਿਕਰ ਕਰਾਂਗਾ ਕਿ ਭਾਈ ਮੇਵਾ ਸਿੰਘ ਲੋਪੋਕੇ ਨੂੰ ਇਹ ਐਕਸ਼ਨ ਕਿਉਂ ਲੈਣਾ ਪਿਆ, ਜਿਹਦੇ ਕਰਕੇ ਫਾਈਨਲੀ ਉਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ। ਕਿਉਂਕਿ ਇਸ ਪੀਰੀਅਡ ਜਿੱਥੇ ਇੱਕ ਪਾਸੇ ਵੋਟ ਦਾ ਹੱਕ ਲੈ ਲਿਆ ਗਿਆ ਸੀ, ਸਿੱਖਾਂ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਅੰਦਾਜ਼ੀ ਔਰ ਇਸ ਕਿਸਮ ਦੀਆਂ ਹੋਰ ਐਕਟੀਵਿਟੀਜ਼, ਇਹ ਜਿਹੜਾ ਹੌਪਕਿੰਸਨ ਹੈ ਇਹ ਬੜੀ ਸ਼ਰਾਰਤ ਕਰ ਰਿਹਾ ਸੀ, ਇਹ ਬੇਲਾ ਜਿਆਣੀ ਨੂੰ ਨਾਲ ਮਿਲਾ ਕੇ। ਔਰ ਅਖੀਰ ਜਿਹੜਾ ਇੱਕ ਸਟੇਜ ਦੇ ਉੱਤੇ ਇਹਨਾਂ ਨੇ ਦੇਖਿਆ, ਕਿਉਂਕਿ ਕੰਮ ਤਾਂ ਇਹ ਬ੍ਰਿਟਿਸ਼ ਇੰਟੈਲੀਜੈਂਸ ਔਰ ਬ੍ਰਿਟਿਸ਼ ਹਕੂਮਤ ਦੀ ਮਰਜ਼ੀ ਨਾਲ ਹੀ ਕਰ ਰਹੇ ਸੀ ਸਾਰੇ, ਉਹਨਾਂ ਨੂੰ ਲੱਗਾ ਵੀ ਵੈਨਕੂਵਰ ਸ਼ਹਿਰ ਦਾ ਇਹ ਗੁਰਦੁਆਰਾ ਸਿੱਖੀ ਦੀ ਹੱਬ ਬਣਦਾ ਜਾਂਦਾ ਹੈ, ਇਹਨਾਂ ਨੂੰ ਕਰੋ ਜਿਹੜਾ ਸਬਕ ਸਿਖਾਓ। ਔਰ ਹਾਲਾਂ ਜਲਿਆਂਵਾਲਾ ਬਾਗ ਤਾਂ 1919 ਚ ਹੁੰਦਾ ਹੈ। ਇਹਨਾਂ ਦੇ ਰਾਹੀਂ ਇਹ ਬੇਲਾ ਜਿਆਣ ਔਰ ਇਹ ਹੌਪਕਿੰਸਨ ਦੀ ਸਾਰੀ ਸਾਜ਼ਿਸ਼ ਦੇ ਥੱਲੇ ਜਿਹੜਾ ਵੈਨਕੂਵਰ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ 4 ਅਗਸਤ ਜਿਹੜਾ 4 ਅਗਸਤ 1914 ਨੂੰ ਤਾਂ ਪਹਿਲਾ ਵਰਲਡ ਵਾਰ ਸ਼ੁਰੂ ਹੁੰਦਾ ਹੈ, ਜਦੋਂ ਕਿ ਬਹੁਤ ਸਾਰੇ ਗਦਰੀ ਬਾਬੇ ਇੱਥੋਂ ਨਿਕਲਦੇ ਨੇ ਆਜ਼ਾਦ ਕਰਵਾਉਣ ਲਈ। ਪਰ ਉਸ ਤੋਂ ਪਹਿਲਾਂ ਜਿਹੜਾ 5 ਸਤੰਬਰ ਜਿਉਂ ਹੀ ਇਹ ਜਿਹੜੇ ਨੇ ਉਧਰ ਨੂੰ ਹੁੰਦਾ, ਤੇ 5 ਸਤੰਬਰ ਨੂੰ ਵੈਨਕੂਵਰ ਦੇ ਗੁਰਦੁਆਰਾ ਸਾਹਿਬ ਦੇ ਅੰਦਰ ਜਿੱਥੇ ਕਿ ਮੁੱਖ ਤੌਰ ਦੇ ਉੱਤੇ ਵੱਡਾ ਇਕੱਠ ਸੀ, ਸੰਗਤ ਦਾ ਸਪਤਾਹ ਦੀਵਾਨ ਲੱਗਾ ਹੋਇਆ ਸੀ। ਇਹ ਜਿਹੜੀਆਂ ਨੇ ਇਹਨੇ ਹੌਪਕਿੰਸਨ ਦੀ ਸਾਜ਼ਿਸ਼ ਦੇ ਥੱਲੇ ਔਰ ਬੇਲਾ ਜਿਆਣ ਇਹਨਾਂ ਨੇ ਗੋਲੀਆਂ ਚਲਾਈਆਂ। ਔਰ ਪ੍ਰਮੁੱਖ ਜਿਹੜੇ ਆਗੂ ਸੀ ਉਸ ਵੇਲੇ ਦੇ ਭਾਈ ਭਾਗ ਸਿੰਘ ਵੀ ਔਰ ਭਾਈ ਬਤਨ ਸਿੰਘ ਵੀ, ਉਹਨਾਂ ਨੂੰ ਮੌਕੇ ਦੇ ਉੱਤੇ ਹੀ ਸ਼ਹੀਦ ਕਰ ਦਿੱਤਾ ਗਿਆ ਗੁਰਦੁਆਰੇ ਦੇ ਅੰਦਰ। ਔਰ ਬਹੁਤ ਸਾਰੇ ਜਿਹੜੇ ਨੇ ਹੋਰ ਉਹ ਜ਼ਖਮੀ ਹੋਏ। ਔਰ ਇਹ ਜਦੋਂ ਅਸੀਂ ਇਸ ਵਾਕਿਆ ਦੀ ਗੱਲ ਕਰਦੇ ਹਾਂ ਕਿ 1914 ਦੇ ਵਿੱਚ ਇਹ ਵਾਪਰਦਾ ਹੈ। ਹੁਣ 1914 ਦਾ 4 ਅਗਸਤ ਨੂੰ ਵਰਲਡ ਵਾਰ ਡਿਕਲੇਅਰ ਹੁੰਦਾ, ਕਿਉਂਕਿ 1914 ਤੋਂ 1918 ਤੱਕ ਪਹਿਲੀ ਸੰਸਾਰ ਜੰਗ ਹੈ। ਔਰ 5 ਸਤੰਬਰ ਨੂੰ ਇਹ ਵਾਕਿਆ ਵੈਨਕੂਵਰ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਹੁੰਦਾ ਹੈ। ਹੁਣ ਭਾਈ ਮੇਵਾ ਸਿੰਘ ਜਿਹੜੇ ਅੰਮ੍ਰਿਤਧਾਰੀ ਸਿੰਘ ਸੱਜ ਚੁੱਕੇ ਸੀ, ਵਿਆਹ ਉਹਨਾਂ ਨੇ ਨਹੀਂ ਸੀ ਕਰਵਾਇਆ, ਕੌਮ ਦੀ ਸੇਵਾ ਦਾ ਚਾਅ ਸੀ, ਉਹ ਵੀ ਦੀਵਾਨ ਦੇ ਵਿੱਚ ਸੀ। ਲੇਕਿਨ ਉਹਨਾਂ ਨੂੰ ਇਹ ਸੀ ਕਿ ਭਾਈ ਇਹ ਬਹੁਤ ਮਾੜਾ ਕੰਮ ਕੀਤਾ ਹੈ, ਗੁਰੂ ਘਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ, ਸਾਡੇ ਆਗੂ ਭਾਈ ਭਾਗ ਸਿੰਘ ਨੂੰ ਸ਼ਹੀਦ ਕੀਤਾ ਹੈ। ਔਰ ਇਸ ਸਭ ਦੇ ਲਈ ਹੌਪਕਿੰਸਨ ਜ਼ਿੰਮੇਵਾਰ ਹੈ, ਜਿਹਨਾਂ ਬ੍ਰਿਟਿਸ਼ ਇੰਟੈਲੀਜੈਂਸ ਲਈ ਕੰਮ ਕਰਦਾ ਹੈ।
ਔਰ ਇਹ ਐਂਗਲੋ ਇੰਡੀਅਨ ਵਿੱਚੋਂ ਹੀ ਨੇ ਸਾਡੇ ਕਮਿਊਨਿਟੀ ਦੇ ਗਦਾਰ ਖਰੀਦ ਕੇ ਇਸ ਕਿਸਮ ਦਾ ਕਾਰਾ ਕਰਵਾਇਆ ਹੈ। ਇਸ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਜੀ। ਔਰ ਇਹ ਜਦੋਂ ਇਹ ਹੁਣ ਮੁਕੱਦਮਾ ਤਾਂ ਚੱਲਣਾ ਹੀ ਸੀ ਉਦੋਂ ਬੇਲਾ ਜਿਆਣ ਦੇ ਖਿਲਾਫ, ਕਿਉਂਕਿ ਆਪ ਤਾਂ ਹੌਪਕਿੰਸਨ ਪਿੱਛੇ ਸੀ ਔਰ ਬੇਲਾ ਜਿਆਣ ਦੇ ਖਿਲਾਫ ਮੁਕੱਦਮਾ ਜਿਹੜਾ ਹੈ ਉਹ 21 ਅਕਤੂਬਰ 1914 ਨੂੰ, ਕਿਉਂਕਿ 1914 ਦੇ ਆਲੇ ਦੁਆਲੇ ਇਹ ਸਾਰੇ ਵਾਕਿਆ ਘੁੰਮ ਰਹੇ ਨੇ, ਜਦੋਂ ਕਿ ਇਹ ਮੁਕੱਦਮਾ ਚੱਲ ਰਿਹਾ ਸੀ ਤੇ ਇਹ ਵਿਲੀਅਮ ਹੌਪਕਿੰਸ ਜਿਹਨੇ ਇਹਨੂੰ ਖੜਾ ਕੀਤਾ ਹੋਇਆ ਸੀ ਬੇਲੇ ਨੂੰ, ਇਹ ਗਵਾਹੀ ਦੇਣ ਦੇ ਲਈ ਜਿਹੜਾ ਅਦਾਲਤ ਦੇ ਵਿੱਚ ਆਇਆ ਔਰ ਮੇਵਾ ਸਿੰਘ ਜਿਹੜੇ ਨੇ ਉਹ ਤਿਆਰ ਸੀ। ਉਹਨਾਂ ਨੇ ਜਦੋਂ ਅਜੇ ਉਹ ਬਰਾਂਡੇ ਦੇ ਵਿੱਚ ਹੀ ਸੀ ਤਾਂ ਉਹਨਾਂ ਨੇ ਉਹਨੂੰ ਹੌਪਕਿੰਸਨ ਨੂੰ ਦਬੋਚ ਲਿਆ, ਦੋਨਾਂ ਹੱਥਾਂ 'ਚ ਉਹਨਾਂ ਦੇ ਪਿਸਤੌਲ ਤੇ ਰਿਵਾਲਵਰ ਸੀ। ਉਹਨੇ ਕਿਹਾ ਵੀ ਲੈ ਵੀ ਸਿੱਖਾਂ ਦੇ ਕਾਤਲ ਆ, ਗੱਦਾਰੀਆਂ ਕਰਨ ਵਾਲੇ ਆ, ਨਸਲਵਾਦੀ ਬੰਦੇ ਆ ਲੈ ਹੁਣ ਗੁਰੂ ਕਾ ਖਾਲਸਾ ਪਹੁੰਚ ਗਿਆ। ਤੇ ਅਦਾਲਤ ਦੇ ਅੰਦਰ ਹੀ ਜਿਹੜਾ ਉਹਨੂੰ ਹੌਪਕਿੰਸਨ ਨੂੰ ਜਿਹੜਾ ਉਹ ਉਡਾਤਾ। ਔਰ ਇਹ ਬੇਸ਼ੱਕ ਜਿਵੇਂ ਅਸੀਂ ਜਦੋਂ ਗਦਰੀ ਲਹਿਰ ਦੇ ਸ਼ਹੀਦਾਂ ਦੀ ਗੱਲ ਕਰਦੇ, ਇਹ ਪਹਿਲਾ ਇਸ ਕਿਸਮ ਦਾ ਵਾਕਿਆ ਸੀ ਜਿਹਨੇ ਦਹਿਲਾ ਕੇ ਰੱਖ ਦਿੱਤਾ। ਹੁਣ ਅਸੀਂ ਦੇਖਦੇ ਹਾਂ ਕਿ ਮਾਈਕਲ ਉਡਵਾਇਰ ਨੂੰ 21 ਸਾਲ ਬਾਅਦ ਸ਼ਹੀਦ ਊਧਮ ਸਿੰਘ ਜਾ ਕੇ ਲੰਡਨ 'ਚ ਮਾਰਦੇ ਨੇ, ਪਰ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੀ ਅਦਾਲਤ ਦੇ ਵਿੱਚ ਮੇਵਾ ਸਿੰਘ ਲੋਪੋਕੇ ਨੇ ਦੱਸ ਦਿੱਤਾ ਕਿ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਲੈਂਡ ਕੋਈ ਵੀ ਹੋਏ, ਫਿਰ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੈ ਤੇ ਜੇ ਗੁਰਦੁਆਰੇ ਦੇ ਅੰਦਰ ਸਿੱਖਾਂ ਦਾ ਖੂਨ ਡੋਲਣਾ ਤੇ ਇਹ ਨਾ ਕਾਬਲੇ ਮੁਆਫੀ ਹੈ। ਔਰ ਮੈਂ ਉਹਨਾਂ ਦੀ ਜਿਹੜੀ ਸਟੇਟਮੈਂਟ ਜਦੋਂ ਉਹਨਾਂ ਦੇ ਉੱਤੇ ਮੁਕੱਦਮਾ ਚੱਲਿਆ ਭਾਈ ਮੇਵਾ ਸਿੰਘ ਲੋਪੋਕੇ ਤੇ, ਬੇਖੌਫ ਹੋ ਕੇ ਜੋ ਉਹਨਾਂ ਨੇ ਬਿਆਨ ਦਿੱਤਾ, ਅੱਜ ਵੀ ਜਿਹੜੇ ਉਹਨਾਂ ਦੇ ਉੱਤੇ ਰਿਸਰਚ ਕਰਦੇ ਨੇ, ਇਹ ਅਦਾਲਤ ਦੇ ਰਿਕਾਰਡ 'ਚ ਹੈ। ਉਹਨਾਂ ਨੇ ਪੰਜਾਬੀ 'ਚ ਜੋ ਸਟੇਟਮੈਂਟ ਦਿੱਤੀ ਉਹਨੂੰ ਟਰਾਂਸਲੇਟ ਕਰਕੇ ਅੰਗਰੇਜ਼ੀ ਦੇ ਵਿੱਚ ਆਇਆ ਔਰ ਉਹਨਾਂ ਨੇ ਕਿਹਾ ਜਿਹੜਾ ਮੈਂ ਉਹਨਾਂ ਦੇ ਜਿਹੜੇ 2 ਪੈਰਾਗ੍ਰਾਫ ਉਹਨਾਂ ਦੇ ਬਿਆਨ ਦੇ ਖਾਸ ਤੌਰ ਤੇ ਦੁਹਰਾਉਣਾ ਚਾਹੁੰਦਾ। ਉਹਨਾਂ ਨੇ ਕਿਹਾ ਮੇਰਾ ਨਾਂ ਮੇਵਾ ਸਿੰਘ ਹੈ ਤੇ ਮੈਂ ਰੱਬ ਤੋਂ ਡਰਨ ਵਾਲਾ ਬੰਦਾ ਹਾਂ ਜੋ ਹਰ ਰੋਜ਼ ਅਰਦਾਸ ਕਰਦਾ। ਮੇਰੀ ਜ਼ਬਾਨ ਵਿੱਚ ਐਸੇ ਸ਼ਬਦ ਨਹੀਂ ਜੋ ਬਿਆਨ ਕਰ ਸਕਣ ਕਿ ਵੈਨਕੂਵਰ ਵਿੱਚ ਮੈਨੂੰ ਕਿਹੜੇ-ਕਿਹੜੇ ਦੁੱਖ ਮੁਸੀਬਤਾਂ ਤੇ ਪਰੇਸ਼ਾਨੀਆਂ ਝੱਲਣੀਆਂ ਪਈਆਂ। ਅਸੀਂ ਸਿੱਖ ਗੁਰਦੁਆਰੇ 'ਚ ਅਰਦਾਸ ਕਰਨ ਜਾਂਦੇ ਹਾਂ, ਪਰ ਇਹਨਾਂ ਪਾਪੀਆਂ ਨੇ ਗੁਰਦੁਆਰੇ 'ਚ ਗੋਲੀ ਚਲਾ ਕੇ ਅਤੇ ਭਾਈ ਭਾਗ ਸਿੰਘ ਦਾ ਕਤਲ ਕਰਕੇ ਗੁਰਦੁਆਰੇ ਦੀ ਪਵਿੱਤਰਤਾ ਭੰਗ ਕੀਤੀ ਹੈ। ਇਹਨਾਂ ਪਾਪੀਆਂ ਨੇ 2 ਮਾਸੂਮ ਬੱਚਿਆਂ ਨੂੰ ਯਤੀਮ ਬਣਾਇਆ। ਉਹਨਾਂ ਦੇ 2 ਬੱਚੇ ਸੀ। ਦੁਸ਼ਟਾਂ ਵੱਲੋਂ ਗੁਰਦੁਆਰੇ 'ਚ ਕੀਤੇ ਇਹਨਾਂ ਕਾਰਿਆਂ ਨੇ ਮੇਰੇ ਸੀਨੇ 'ਚ ਅੱਗ ਲਾ ਦਿੱਤੀ ਹੈ। ਇਹ ਸਭ ਕਾਸੇ ਲਈ ਮਿਸਟਰ ਰੀਡ ਅਤੇ ਮਿਸਟਰ ਹੌਪਕਿੰਸਨ ਜ਼ਿੰਮੇਵਾਰ ਹਨ। ਮੈਂ ਆਪਣੇ ਭਾਈਚਾਰੇ ਆਪਣੇ ਧਰਮ ਦੀ ਅਣਖ ਅਤੇ ਇੱਜ਼ਤ ਲਈ ਹੌਪਕਿੰਸਨ ਦਾ ਕਤਲ ਕੀਤਾ ਹੈ। ਮੈਂ ਇਹ ਸਭ ਕੁਝ ਬਰਦਾਸ਼ਤ ਨਹੀਂ ਸੀ ਕਰ ਸਕਦਾ। ਜੱਜ ਸਾਹਿਬ, ਜੇ ਇਹ ਸਭ ਕੁਝ ਤੁਹਾਡੇ ਚਰਚ ਵਿੱਚ ਹੋਇਆ ਹੁੰਦਾ ਤਾਂ ਤੁਸੀਂ ਈਸਾਈਆਂ ਨੇ ਵੀ ਬਰਦਾਸ਼ਤ ਨਹੀਂ ਸੀ ਕਰਨਾ, ਕਿਉਂਕਿ ਅਜਿਹਾ ਕਰਨ ਨਾਲ ਤੁਸੀਂ ਆਪਣੇ ਆਪ ਨੂੰ ਮੁਰਦਾ ਕੌਮ ਸਮਝਣਾ ਸੀ। ਕਿਸੇ ਸਿੱਖ ਲਈ ਵੀ ਗੁਰਦੁਆਰੇ 'ਚ ਸਭ ਕੁਝ ਹੁੰਦਾ ਵੇਖਣ ਨਾਲੋਂ ਮਰ ਜਾਣਾ ਚੰਗਾ ਹੈ। ਮੈਨੂੰ ਕਿਸੇ ਇਨਸਾਫ ਦੀ ਆਸ ਨਹੀਂ। ਮੈਨੂੰ ਪਤਾ ਹੈ ਕਿ ਮੈਂ ਹੌਪਕਿੰਸਨ ਨੂੰ ਗੋਲੀ ਮਾਰੀ ਹੈ, ਇਸ ਵਾਸਤੇ ਮੈਨੂੰ ਮਰਨਾ ਪਵੇਗਾ, ਪਰ ਮੈਂ ਇਹ ਬਿਆਨ ਇਸ ਕਰਕੇ ਦੇ ਰਿਹਾ ਹਾਂ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਨਾਲ ਕੀ ਵਰਤਾਰਾ ਹੁੰਦਾ ਰਿਹਾ। ਸਾਨੂੰ ਜੱਜਾਂ ਕੋਲੋਂ, ਪੁਲਿਸ ਕੋਲੋਂ ਜਾਂ ਕਿਸੇ ਹੋਰ ਕੋਲੋਂ ਕਦੇ ਇਨਸਾਫ ਨਹੀਂ ਮਿਲਿਆ ਤੇ ਮੈਂ ਆਪਣੀ ਜਾਨ ਇਸ ਕਰਕੇ ਦੇ ਰਿਹਾ ਹਾਂ ਤਾਂ ਜੋ ਲੋਕਾਂ ਨੂੰ ਇਸ ਹਕੀਕਤ ਦਾ ਪਤਾ ਲੱਗ ਸਕੇ। ਇਹ ਇਤਿਹਾਸਕ ਦਸਤਾਵੇਜ਼ ਜਿਹੜਾ ਹੈ ਉਹ ਅੱਜ ਵੀ ਮੌਜੂਦ ਹੈ ਔਰ ਜੱਜ ਨੇ ਉਹਨਾਂ ਨੂੰ ਇਹ ਜਿਹੜਾ ਸਾਰਾ ਕੇਸ 1 ਘੰਟਾ 40 ਮਿੰਟ 'ਚ ਚੱਲਿਆ ਔਰ ਜੱਜ ਨੇ ਭਾਈ ਸਾਹਿਬ ਨੂੰ ਸਜ਼ਾਏ ਮੌਤ ਦਿੱਤੀ। ਔਰ 11 ਜਨਵਰੀ 1915 ਨੂੰ, ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ, ਠੀਕ 108 ਸਾਲ ਪਹਿਲਾਂ ਸਵੇਰੇ 8 ਵਜੇ ਨਿਊ ਵੈਸਟਮਿਨਿਸਟਰ, ਉਸ ਦੇ ਨੇੜੇ ਹੀ ਹੈ, ਦੀ ਪ੍ਰੋਵਿੰਸ਼ੀਅਲ ਜੇਲ੍ਹ ਵਿੱਚ ਸਵੇਰੇ 7:45 ਵਜੇ ਭਾਈ ਮੇਵਾ ਸਿੰਘ ਜੀ ਨੂੰ ਫਾਂਸੀ ਦਿੱਤੀ ਗਈ। ਔਰ ਜਦੋਂ ਫਾਂਸੀ ਦੇ ਤਖਤੇ ਵੱਲੋਂ ਜਾ ਰਹੇ ਸੀ, ਉਹ ਉੱਚੀ ਉੱਚੀ ਇਹ ਸ਼ਬਦ ਪੜ੍ਹ ਰਹੇ ਸੀ, ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ। ਔਰ ਇਹੀ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਬਦ ਹੈ, ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ, ਕਿਉਂਕਿ ਇਹੀ ਤੇਰੇ ਸੰਗ ਜਾਣ ਵਾਲਾ ਹੈ। ਉਹ ਹੱਸਦਿਆਂ ਹੱਸਦਿਆਂ ਫਾਂਸੀ ਦੇ ਉੱਤੇ ਚੜ੍ਹੇ ਔਰ ਜਦੋਂ ਉਹਨਾਂ ਨੂੰ ਫਾਂਸੀ ਦਿੱਤੀ ਜਾ ਰਹੀ ਸੀ, ਉਸ ਦੇ ਬਾਹਰ 400 ਦੇ ਕਰੀਬ ਸਿੱਖ ਇਕੱਠੇ ਹੋ ਕੇ
ਬਾਣੀ ਪੜ੍ਹ ਰਹੇ ਸੀ ਔਰ ਗੁਰੂ ਚਰਨਾਂ 'ਚ ਅਰਦਾਸ ਕਰ ਰਹੇ ਸੀ ਕਿ ਹਜ਼ਾਰਾਂ ਮੀਲ ਦੂਰ ਪੰਜਾਬ ਦੀ ਧਰਤੀ ਤੋਂ ਵੀ ਸਿੱਖੀ ਗੈਰਤ ਔਰ ਅਣਖ ਨੂੰ ਜਿਹੜਾ ਜਿਉਂਦਾ ਰੱਖਿਆ 35 ਸਾਲਾ ਸ਼ਹੀਦ ਭਾਈ ਮੇਵਾ ਸਿੰਘ ਨੇ ਆਪਣੀ ਸ਼ਹਾਦਤ ਦੇ ਨਾਲ। ਔਰ ਇਹ ਜਦੋਂ ਅੱਜ ਇਸ ਮੁੱਦੇ ਦੇ ਉੱਤੇ ਸੈਮੀਨਾਰ ਵੀ ਹੋ ਰਿਹਾ ਆਉਣ ਵਾਲੇ ਦਿਨਾਂ 'ਚ ਵੀ ਕਿ ਇਹ ਰੇਸਿਜ਼ਮ ਦੇ ਖਿਲਾਫ ਜੇ ਨਸਲਵਾਦ ਦੇ ਖਿਲਾਫ ਪਹਿਲੀ ਸ਼ਹਾਦਤ ਕੈਨੇਡਾ ਅਮਰੀਕਾ ਦੀ ਧਰਤੀ ਤੇ ਕਹਿਣੀ ਹੋਏ ਤੇ ਉਹ ਭਾਈ ਮੇਵਾ ਸਿੰਘ ਲੋਪੋਕੇ ਦੀ ਹੈ। ਔਰ ਅੱਜ ਵੀ ਜਿੱਥੇ ਇਹ ਜਿਸ ਅਪਮਾਨ ਦਾ ਉਹਨਾਂ ਨੇ ਬਦਲਾ ਲਿਆ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਗੋਲੀ ਕਾਂਡ ਦਾ, ਉਹਦੇ ਲੰਗਰ ਹਾਲ ਦੇ ਵਿੱਚ ਵੱਡੀ ਪਿਕਚਰ ਭਾਈ ਮੇਵਾ ਸਿੰਘ ਲੋਪੋਕੇ ਦੀ ਲੱਗੀ ਹੋਈ ਹੈ। ਲੰਗਰ ਹਾਲ ਦਾ ਨਾਂ ਹੀ ਭਾਈ ਮੇਵਾ ਸਿੰਘ ਲੋਪੋਕੇ ਦੇ ਨਾਂ ਤੇ ਹੈ। ਪਰ ਮੈਂ ਵੀ ਅਸੀਂ ਇੰਨੇ ਸਾਲਾਂ ਤੋਂ ਪ੍ਰੋਗਰਾਮ ਕਰਦੇ ਹਾਂ, ਪਾਸਿੰਗ 'ਚ ਕਦੇ ਰੈਫਰੈਂਸ ਦਿੱਤੀ ਹੋਏਗੀ, ਪਰ ਮੈਨੂੰ ਲੱਗਾ ਕਿ ਭਾਈ ਇਹ ਇੰਨਾ ਵੱਡਾ ਸ਼ਹੀਦ ਹੈ ਸਾਡੀ ਬਾਹਰਲੀ ਧਰਤੀ ਦਾ ਕਿ ਉਹਨਾਂ ਨੂੰ ਉਹਨਾਂ ਦਾ ਬਣਦੀ ਥਾਂ ਜਿਹੜੀ ਹੈ ਸਾਡੇ ਇਤਿਹਾਸਕਾਰਾਂ ਨੇ ਜਾਂ ਦੂਜਿਆਂ ਨੇ ਤਾਂ ਨਹੀਂ ਦਿੱਤੀ। ਕੌਮ ਦੇ ਵਿੱਚ ਵੀ ਉਨੀ ਅਵੇਅਰਨੈਸ ਨਹੀਂ ਹੈ ਔਰ ਅਸੀਂ ਅੱਜ ਦਾ ਇਹ ਸਮੁੱਚਾ ਪ੍ਰੋਗਰਾਮ ਭਾਈ ਮੇਵਾ ਸਿੰਘ ਲੋਪੋਕੇ ਦੀ ਯਾਦ ਨੂੰ ਸਮਰਪਿਤ ਕਰਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥੀਆਂ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।